ਉੱਠੋਗੇ ਤੇ ਫਿੱਟ ਰਹੋਗੇ ਤੇ ਬਿਸਤਰਾ ਛੱਡ ਦਿਓ ਤੇ ਆਇਓ ਹੁਣ ਵਾਕ ਕਰਨ ਸੁਬਾ ਨਹਿਰ ਦੇ ਕਿਨਾਰੇ। ਹਾਂਜੀ ਤੇ ਵੈਲਕਮ ਬੈਕ ਹਸਨ ਲਾਈਵ ਟੀਵੀ ਤੇ ਕੀ ਹਾਲ ਚਾਲ? ਠੀਕ ਠਾਕ ਵਧੀਆ ਹੋ, ਫਰੈਸ਼ ਹੋ ਨਾ। ਗੁੱਡ ਮਾਰਨਿੰਗ ਸਭ ਨਾਲੋਂ ਪਹਿਲਾਂ ਤੇ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ। ਗੁੱਡ ਮਾਰਨਿੰਗ। ਅੱਜ ਅੱਲਾ ਖੈਰ ਰੱਖੀ ਇੱਕ ਹਫਤਾ 1 ਵੀਕ ਆਲਮੋਸਟ ਸਾਨੂੰ ਕੰਪਲੀਟ ਹੋ ਗਿਆ ਵੇ ਸੈਰ ਕਰਦੇ ਆ। ਇੱਕ ਹਫਤਾ ਪੂਰਾ ਹੋ ਗਿਆ ਵੇ ਸੁਬਾ ਆਉਂਦੇ ਆ ਸੈਰ ਸੂਰ ਕਰਦੇ ਆ। ਤੇ ਸਭ ਨਾਲੋਂ ਪਹਿਲਾਂ ਹਾਫਿਜ਼ ਆਪਣਾ ਐਕਸਪੀਰੀਅੰਸ ਦੱਸੇਗਾ ਕਿ ਕੀ ਹੋਇਆ ਵੇ ਇੱਕ ਹਫਤੇ ਦੇ ਵਿੱਚ। ਹਾਂ ਯਾਰ ਸਾਹਿਬ ਆਪਣਾ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਵਜ਼ਨ 'ਚ ਕਮੀ ਮਹਿਸੂਸ ਹੋ ਰਹੀ ਹੈ ਤੇ ਨਾਲੇ ਵੈਸੇ ਵੀ ਜਿਹੜਾ ਪੂਰੀ ਦਿਹਾੜੀ ਬਹੁਤ ਬੰਦਾ ਐਕਟਿਵ ਰਹਿੰਦਾ ਤੇ ਹਰ ਕੰਮ ਕਰਨ ਨੂੰ ਦਿਲ ਕਰਦਾ ਤੇ ਰਾਤੀ ਟਾਈਮ ਨਾਲ ਬੰਦਾ ਨੀਂਦ ਵੀ ਆਈ ਜਾਂਦੀ ਹੈ। ਸ਼ਾਹ ਦੀ ਨਮਾਜ਼ ਪੜ੍ਹ ਕੇ ਸਕੂਨ ਦੇ ਨਾਲ 9 ਵਜੇ ਤੱਕ ਵਾਈਂਡ ਅਪ ਕਰਕੇ ਸੌਂ ਜਾਂਦਾ। ਸਭ ਨਾਲ ਟੁਰੋ ਤੇ ਨਾਲ ਜਿਹੜਾ ਨਾ ਉਹ ਦੱਸੋ ਕਿ ਇਹ ਇੱਕ ਹਫਤੇ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਵਾ, ਤੁਸੀਂ ਦੱਸਣਾ ਵੇ ਕਿ ਆਲਮੋਸਟ ਸਾਡੀ ਕੋਈ ਫਜਰ ਦੀ ਨਮਾਜ਼ ਮਿਸ ਨਹੀਂ ਹੋਈ। ਮਾਸ਼ਾਅੱਲਾ ਬਿਲਕੁਲ ਇੰਝ ਗੱਲ ਏ। ਉਸ ਤੋਂ ਬਾਅਦ ਸਾਡੇ ਬੜੇ ਜੇ ਕੰਮ ਹਨ, ਯਾਨੀ ਕਿ ਦਿਨ ਛੇਤੀ ਸ਼ੁਰੂ ਹੁੰਦਾ ਵੇ ਸਾਡਾ, ਤੇ ਸਾਡੇ ਬੜੇ ਜੇ ਕੰਮ ਹਨ ਜਿਹੜੇ ਕਿ ਲਾਈਕ ਬਾਕੀ ਜਿਹੜੇ ਸੁੱਤੇ ਰਹਿੰਦੇ ਨੇ ਉਹਨਾਂ ਦੇ ਕੰਪੈਰੀਜ਼ਨ ਬੜੀ ਛੇਤੀ ਸਾਡੇ ਕੰਮ ਹੋ ਜਾਂਦੇ ਨੇ। ਮੇਰੇ ਕੋਲ ਜੇ ਕੋਈ ਕੰਮ ਕਰਨੇ ਹੁੰਦੇ ਨੇ, ਕਿਤੇ ਜਾਣਾ ਹੁੰਦਾ ਹੈ ਤੇ ਉਹ ਕੰਮ ਟਾਈਮ ਦੇ ਨਾਲ ਪੂਰੇ ਕਰਕੇ ਤੇ ਅਸੀਂ ਆਪਣੇ ਰੋਜ਼ਾਨਾ ਦੀ ਬੁਨਿਆਦ ਤੇ ਕੰਮ ਕਰ ਲੈਂਦੇ ਹਾਂ। ਤੇ ਉੱਠੋ, ਆਪਣਾ ਬਿਸਤਰਾ ਛੱਡੋ, ਕੋਈ ਸੈਰ ਸਪਾਟੇ ਕਰੋ, ਕੋਈ ਫਿੱਟ ਹੋਵੋ। ਅੱਲਾ ਖੈਰ ਰੱਖੀ ਇਸ ਇੱਕ ਹਫਤੇ ਦੇ ਵਿੱਚ ਤੇ ਮੇਰੇ ਹਿਸਾਬ ਨਾਲ ਕੋ ਮਾੜਾ ਮੋਟਾ ਕਹਿ ਸਕਦੇ ਹੋ ਕਿ ਕੋਈ ਡਾਈਟ ਤੇ ਵੀ ਕੰਟਰੋਲ ਸੀ, ਇੰਝ ਕਹਿ ਸਕਦੇ ਆ ਕਿ ਨਹੀਂ? ਕੋ ਮਾੜਾ ਮੋਟਾ ਸਾਡਾ ਡਾਈਟ ਤੇ ਵੀ ਕੰਟਰੋਲ ਸੀ, ਸੈਰ ਵੀ ਅਸੀਂ ਫੁੱਲ ਕੀਤੀ ਹੈ। ਇੱਥੋਂ ਇੰਝ ਕਰਕੇ ਪਿੰਡ ਦੇ ਇੱਕ ਰਾਹ ਤੋਂ ਇੰਝ ਕਰਕੇ ਨਿਕਲ ਕੇ ਇੰਝ ਇੱਧਰੋਂ ਦੀ ਇੰਝ ਆ ਕੇ ਤੇ ਉੱਤਲ ਤੱਕ ਜਿਹੜਾ ਜਾਈਦਾ। ਕੋ ਤਕਰੀਬਨ ਜਿਹੜਾ ਸਾਡਾ ਟਰੈਕ ਬਣਦਾ ਵੇ, ਇਹ ਬਣਦਾ ਵੇ 2.5 ਤੋਂ 3.5 ਕਿਲੋਮੀਟਰ, ਘੱਟੋ ਘੱਟ 2 ਤੋਂ ਤੇ ਉੱਤੇ ਹੀ ਜਿਹੜਾ ਟਰੈਕ ਹੈ ਉਹ ਸਾਡਾ ਬਣਦਾ ਵੇ ਡੇਲੀ। ਫਜਰ ਦੀ ਨਮਾਜ਼ ਤੋਂ ਫੌਰੀ ਬਾਅਦ ਉਰਾਂ ਨੂੰ ਤੇ ਪੂਰਾ ਦਾ ਪੂਰਾ ਨਹੀਂ 3 ਕਿਲੋ ਤੋਂ ਜ਼ਿਆਦਾ ਬਣਦਾ, 3 ਕਿਲੋ ਤੋਂ ਜ਼ਿਆਦਾ ਬਣਦਾ ਤੇ 3 ਕਿਲੋ ਤੋਂ ਤਕਰੀਬਨ ਕੋਈ ਆਸੇ ਪਾਸੇ ਲਾ ਲਓ ਜਾਂ ਬਹੁਤਾ ਲਾ ਲਓ ਜਿਹੜਾ ਟਰੈਕ ਹੈ ਉਹ ਬਣਦਾ ਹੋਵੇ। ਤੇ ਹਾਫਿਜ਼ ਨੇ ਆਪਣਾ ਐਕਸਪੀਰੀਅੰਸ ਦੱਸਿਆ ਹੋਵੇ। ਮੈਂ ਤੁਹਾਨੂੰ ਦੱਸਾਂ ਸਭ ਨਾਲੋਂ ਵੱਡੀ ਗੱਲ ਇਹ ਵੇ ਕਿ ਇੱਕ ਰੂਟੀਨ ਬਣ ਗਈ ਹੈ ਅੱਗੇ। ਪਹਿਲਾਂ ਤਾਂ ਰੋਜ਼ਾਂ ਦੀ ਤਾਂ ਬਿਹਤਰੀਨ ਰੂਟੀਨ ਸੀ, ਫਿਰ ਉਸ ਤੋਂ ਬਾਅਦ ਰੂਟੀਨ ਕੋ ਤਕਰੀਬਨ 3 ਦਿਨ ਟੁੱਟੀ ਰਹੀ ਹੈ। ਈਦ ਦਾ ਦੂਸਰਾ ਤੀਸਰਾ ਚੌਥਾ ਦਿਨ ਰੂਟੀਨ ਨਹੀਂ ਸਹੀ ਬਣੀ। ਕੁਛ ਰਮਜ਼ਾਨ ਦੇ ਵਿੱਚ ਜਿਹੜਾ ਅਸੀਂ ਇਹਦੇ ਤੇ ਫਾਸਟ ਫੂਡ ਦਾ ਕੰਟਰੋਲ ਕੀਤਾ ਸੀ ਨਾ, ਸ਼ਾਇਦ ਉਹਦੀ ਵਜ੍ਹਾ ਤੋਂ ਤੇਜ਼ੀ ਨਾਲ ਇਹਦਾ ਵਾਕ ਦਾ ਫਾਇਦਾ ਹੋ ਰਿਹਾ। ਤੇ ਜਦੋਂ ਸ਼ੁਰੂ ਕੀਤਾ ਸੀ ਉਦੋਂ ਕੀ ਮਸਲਨ ਕਿ ਬਾਡੀ ਸਟਰਕਚਰ ਜਿਵੇਂ ਜਿਸਮ ਕੋ ਲਿਖਿਆ ਹੁੰਦਾ ਹੋਵੇ ਤੇ ਹੁਣ ਦੇ ਵਿੱਚ ਬੜਾ ਫਰਕ ਪੈ ਗਿਆ। ਪੂਰਾ ਦਿਨ ਇਸ ਤਰ੍ਹਾਂ ਜਿਵੇਂ ਨੁਸਤੀ ਨਹੀਂ ਸੀ ਲੱਗਦੀ ਤੇ ਬਸ ਇਸੇ ਤਰ੍ਹਾਂ ਹੁਣ ਫਿੱਟ ਫਾਟ ਬਿਹਤਰੀਨ, ਅੱਗੇ ਨਾਲੋਂ ਬਿਹਤਰੀਨ ਆਹ ਸਾਹਿਬ। ਤੇ ਆਓ ਜੇ ਕਿਸੇ ਨੇ ਸਾਨੂੰ ਜੁਆਇਨ ਕਰਨਾ ਸੈਰ ਵਾਸਤੇ ਤੇ ਉਹ ਨਮਾਜ਼ੇ ਫਜਰ ਤੋਂ ਬਾਅਦ ਜਿਹੜਾ ਨਾ ਸਾਨੂੰ ਐਕਸਪੀਰੀਅੰਸ ਵੀ ਸ਼ੇਅਰ ਕਰੋ। ਸੈਰ ਦੇ ਵਿੱਚ ਸਾਨੂੰ ਕਿਹੜੀ ਕੋਈ ਚੀਜ਼ ਜਿਹੜੀ ਐਡ ਕਰਨੀ ਚਾਹੀਦੀ ਹੈ। ਤੇ ਮਾਸ਼ਾਅੱਲਾ ਸੂਰਜ ਨਾਲੋਂ ਪਹਿਲਾਂ ਉੱਠੀਦਾ ਤੇ ਸੂਰਜ ਨਿਕਲਣ ਤੋਂ ਪਹਿਲਾਂ ਆਪਣਾ ਜਿਹੜਾ ਟਰੈਕ ਹੈ ਨਾ ਉਹ ਕੰਪਲੀਟ ਕਰ ਲਈਦਾ। ਤੇ ਅੱਲਾ ਖੈਰ ਰੱਖੀ ਸੂਰਜ ਜਿਹੜਾ ਨਾ ਉਹ ਆਪਣਾ ਨਿਕਲਣ ਦੀਆਂ ਤਿਆਰੀਆਂ ਦੇ ਵਿੱਚ ਤੇ ਸਾਡਾ ਜਿਹੜਾ ਟਰੈਕ ਹੈ ਨਾ ਅਲਹਮਦੁਲਿਲਾ ਉਹ ਕੰਪਲੀਟ ਹੋ ਗਿਆ ਵੇ। ਇਹ ਪਿੰਡ ਦਾ ਵਿਊ ਚੈੱਕ ਕਰੋ ਸੁਬਾ ਬਿਹਤਰੀਨ ਕਿਸਮ ਦੀ ਸਾਫ਼ ਸੁਥਰੀ ਹਵਾ ਦੇ ਵਿੱਚ ਜਿਹੜਾ ਨਾ ਉਹ ਸੈਰ ਹੋ ਰਹੀ ਹੈ। ਤੇ ਆਓ ਉੱਠੋ, ਬਿਸਤਰਾ ਛੱਡੋ, ਸੈਰ ਕਰੋ। ਵੱਡੀ ਗੱਲ ਹੈ ਇਹਦੇ ਹਵਾ ਦੇ ਵਿੱਚ ਕੋਈ ਆਲੂਦਗੀ ਨਹੀਂ ਕਿਸੇ ਕਿਸਮ ਦੀ ਸੁਬਾ ਇਹ ਤੇ ਗੱਲ ਹੈ ਭਾਜੀ। ਸੈਰ ਦਾ ਸਭ ਨਾਲੋਂ ਵੱਡਾ ਫਾਇਦਾ ਹੀ ਇਹ ਵੇ। ਤੇ ਦੂਸਰੇ ਨੰਬਰ ਤੇ ਸ਼ਹਿਰਾਂ ਦੇ ਵਿੱਚ ਲੋਕੀ ਤਰਸਦੇ ਨੇ ਇਹਨਾਂ ਚੀਜ਼ਾਂ ਨੂੰ, ਲਾਈਕ ਨਿਰੇ ਪਹਾੜ, ਆਸੇ ਪਾਸੇ ਗਰੀਨਰੀ, ਤੇ ਇਹ ਚੀਜ਼ਾਂ ਬਹੁਤ ਜ਼ਿਆਦਾ ਜਿਹੜੇ ਬਾਹਰ ਵਾਲੇ ਬੰਦੇ ਨੇ ਉਹ ਵੀ ਮਿਸ ਕਰਦੇ ਨੇ ਤੇ ਦੂਸਰੇ ਨੰਬਰ ਤੇ ਜਿਹੜੇ ਸ਼ਹਿਰਾਂ ਵਾਲੇ ਨੇ ਉਹ ਵੀ ਮਿਸ ਕਰਦੇ ਨੇ। ਆਪਣਾ ਐਕਸਪੀਰੀਅੰਸ ਜ਼ਰੂਰ ਦੱਸਿਓ ਤੇ ਜੇ ਕਿਸੇ ਨੇ ਜੁਆਇਨ ਕਰਨਾ ਹੋਵੇ ਜੁਆਇਨ ਕਰ ਲੇ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਰੱਬ ਰੱਖਾ।